हाँ जी, सब तो पहले तो जी साਰਿਆਂ ਨੂੰ अस्सलाम वालेकुम सत श्री अकाल जी। ਕਿੱਦਾਂ ਜੀ ਸਾਰੇ ਵੀਰ? ਉਮੀਦ ਕਰਦਾ ਵੀ ਤੁਸੀਂ ਸਾਰੇ ਵਧੀਆ ਹੋਵੋਗੇ। ਮਾਲਕ ਸਾਰਿਆਂ ਨੂੰ ਜੀ ਚੜ੍ਹਦੀ ਕਲਾ ਦੇ ਵਿੱਚ ਰੱਖੇ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ। ਜੀ ਆਇਆਂ ਨੂੰ ਕਹਿੰਦੇ ਆ ਵੀ ਜਿਹੜੇ ਸਾਡੀ ਇਸ ਵੀਡੀਓ ਦੇ ਨਾਲ ਜੁੜੇ ਆ, ਸਤ ਬਿਸਮਿਲ੍ਲਾ ਜੀ। ਅੱਜ ਨਵੰਬਰ ਦੀ ਨਾ 5 ਤਰੀਕ ਹੋ ਗਈ ਆ ਤੇ ਇਹ ਜਿਹੜਾ ਆ ਇਹ ਗਾਡੀ ਦਾ ਮੌਸਮ ਆ। ਕਣਕ ਦੀ ਜਿਹੜੀ ਗਾਡੀ ਆ ਉਹ ਹੁਣ ਸ਼ੁਰੂ ਹੋ ਗਈ ਹੋਈ ਆ ਵੀ 15 ਨਵੰਬਰ ਤੱਕ ਜਿਹੜੀ ਕਣਕ ਆ ਨਾ ਉਹ ਅਗੇਤੀ ਸਮਝੀ ਜਾਂਦੀ ਹੈ ਤੇ ਜਿਹੜੀ 15 ਤੋਂ ਬਾਅਦ ਆ ਉਹ ਥੋੜੀ ਜਿਹੀ ਪਛੇਤੀ ਸਮਝੀ ਜਾਂਦੀ ਹੈ। ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ ਅੱਜ ਘਰੇ ਆ, ਹਲੇ ਮੈਂ ਉਹਨਾਂ ਨੂੰ ਹਲੇ ਹੁਣ ਲੈ ਕੇ ਆਣਾ ਆ ਤੇ ਮੈਂ ਲੈ ਕੇ ਆਇਆ ਸੀ ਖਾਦ ਵੀ ਇਹਨੂੰ ਖਾਦ ਜਿਹੜੀ ਆ ਥੱਲੇ ਪਾਉਣ ਵਾਸਤੇ ਨਾ। ਪਿਛਲੀ ਵਾਰੀ ਮੈਂ ਖਾਦ ਜਿਹੜੀ ਆ ਉਹ ਉੱਤੇ ਪਾਈ ਸੀਗੀ ਤੇ 56 ਮਣ ਜਿਹੜੀ ਆ ਨਾ 1 ਕਿੱਲੇ ਦੇ ਵਿੱਚੋਂ ਪੈਦਾਵਾਰ ਆਈ ਸੀ ਪਿਛਲੀ ਵਾਰੀ। ਤੇ ਇਸ ਵਾਰੀ ਆ ਹੁਣ ਮੈਂ ਜਿਹੜੀ ਖਾਦ ਆ ਉਹ ਮੈਂ ਆ ਥੱਲੇ ਦੇ ਰਿਹਾ, ਬਸ਼ੀਰ ਛੱਟਾ ਦੇ ਰਿਹਾ ਆ ਤੇ ਟਰੈਕਟਰ ਵਾਲਾ ਆਉਣ ਵਾਲਾ ਆ ਤੇ ਕੇਰਾ ਕਰਾਉਂਗਾ। ਫਿਲਹਾਲ ਪਹਿਲਾਂ ਜ਼ਮੀਨ ਇਹਨੂੰ ਰੂਟਾ ਮਾਰਿਆ ਆ ਰੌਣੀ ਕਰਕੇ, ਹੁਣ ਇਹਨੂੰ ਦੌਰ ਲਾ ਕੇ ਨਾ ਤੇ ਸੁਹਾਗੀ ਮਾਰ ਦਾਂਗੇ ਤੇ ਸ਼ਾਮ ਨੂੰ ਇਹਨੂੰ ਕੇਰਾਂਗੇ। ਤੇ ਮੁੰਡਾ ਖਾਲਦ ਹੈਗਾ ਆ ਜੱਟ ਸਾਡਾ ਵੀਰ ਆ, ਉਹਨੂੰ ਮੈਂ ਕਿਹਾ ਸੀਗਾ ਤੇ ਉਹ ਕਹਿ ਰਿਹਾ ਸੀ ਸ਼ਾਮ ਨੂੰ ਅੱਜ ਮੈਂ ਕਰੂੰਗਾ। ਜੁਮੇ ਵਾਲੇ ਦਿਨ ਉਹ ਕੰਮ ਕੋਈ ਨਹੀਂ ਕਰਦਾ, ਫਿਰ ਮੈਂ ਅੱਜ ਸ਼ਾਮ ਨੂੰ ਹੀ ਨਾ ਇਹ ਕਰਾ ਦੇਣੀ ਆ। ਬੱਤਰ ਜਿਹੜਾ ਆ ਉਹ ਨਾ ਗਿੱਲਾ ਨਾ ਜ਼ਿਆਦਾ ਸੁੱਕਾ, ਯਾਨੀ ਕਿ ਕਣਕ ਦੇ ਵਾਸਤੇ ਸਿਆਣੇ ਜਿਹੜੀ ਆ ਨਾ ਇਹ ਗੱਲ ਕਰਦੇ ਹੁੰਦੇ ਸੀ ਸੁਹਾਗੀ ਦੇ ਪਿੱਛੇ ਨਾ ਘੱਟਾ ਉੱਗਦਾ, ਉਹ ਕਣਕ ਕਹਿੰਦੀ ਆ ਭਗਾਰੇ ਨਾਲ ਜਿਹੜੀ ਆ ਨਾ ਉਹ ਜ਼ਿਆਦਾ ਉੱਗਰਦੀ ਆ। ਤੇ ਵੀਡੀਓ ਬਣਾਉਣ ਦਾ ਮਕਸਦ ਕੀ ਹੁੰਦਾ ਆ, ਇਹ ਸਾਡੀ ਰੁਟੀਨ ਆ, ਅਸੀਂ ਜ਼ਿਮੀਂਦਾਰ ਆ, ਜ਼ਿਮੀਂਦਾਰੇ ਦੇ ਨਾਲ ਜੁੜੇ ਹੋਏ ਆ। ਤੇ ਫਿਰ ਵੀਡੀਓ ਜਿਹੜੀ ਆ ਉਹ ਡੇਰੇ ਦੇ ਵਿੱਚ ਕਈ ਦੋਸਤ ਵੀਰ ਕਹਿ ਦਿੰਦੇ ਆ ਵੀ ਜਿਹੜਾ ਨਾ ਰੁਟੀਨ ਦਾ ਕੰਮ ਜ਼ਰੂਰ ਦਿਖਾਇਆ ਕਰੋ। ਇਹ ਸਾਡੀ ਪੰਜਾਬੀਅਤ ਨੂੰ ਵੀ ਜ਼ਿੰਦਾ ਕਰਦਾ, ਸਾਡੀ ਪੰਜਾਬੀ ਜ਼ਬਾਨ ਨੂੰ ਜ਼ਿੰਦਾ ਕਰਦਾ। ਬਹੁਤ ਸਾਰੇ ਇਹੋ ਜਿਹੇ ਅਲਫਾਜ਼ ਆ ਜਿਹੜੇ ਅਸੀਂ ਉਂਝ ਭੁੱਲ ਗਏ ਹੋਏ ਆ, ਆਮ ਜ਼ਿੰਦਗੀ ਦੇ ਵਿੱਚ ਅਸੀਂ ਨਹੀਂ ਵਰਤਦੇ, ਪਰ ਸਾਨੂੰ ਜਦੋਂ ਅਸੀਂ ਉਹ ਹੌਲੀ ਹੌਲੀ ਉਹਦੇ ਤੋਂ ਦੂਰ ਹੁੰਦੇ ਜਾਂਦੇ। ਮਕਸਦ ਮੇਰਾ ਇਹ ਹੈਗਾ ਆ, ਜਿੱਦਾਂ ਹੁਣ ਛੱਟਾ, ਕੇਰਾ, ਚੁੰਡ, ਬੰਨਾ, ਇਹ ਇਹੋ ਜਿਹੇ ਅਲਫਾਜ਼ ਹੈਗੇ ਆ ਜਿਹੜੇ ਕਿ ਸਾਨੂੰ ਅਗਰ ਇਹ ਵੀਡੀਓ ਦੇ ਵਿੱਚ ਜਦੋਂ ਅਸੀਂ ਇਹ ਬੋਲਾਂਗੇ ਤੇ ਇਹ ਯਾਦਦਾਸ਼ਤ ਬਣ ਕੇ ਪੈ ਰਹਿਣਗੇ। ਜਦੋਂ ਵੀ ਕੋਈ ਦੇਖੂਗਾ, ਬੋਲੂਗਾ, ਸੁਣੂਗਾ ਤੇ ਇਹ ਜਿਹੜੇ ਅਲਫਾਜ਼ ਆ ਨਾ ਉਹ ਚੇਤੇ ਆਉਂਦੇ। ਤੇ ਇਹ ਜਿਹੜੇ ਅਲਫਾਜ਼ ਆ ਜਿੱਦਾਂ ਚੁੰਡ ਹੈਗੀ ਆ, ਹੁਣ ਚੁੰਡ ਆਮ ਗੱਲ ਕਰੀਏ ਤਾਂ ਜਿਹੜੀ ਅੱਜ ਦੀ ਸਾਡੀ ਨਵੀਂ ਪੌਦ ਆ ਉਹਨੂੰ ਨਹੀਂ ਪਤਾ। ਤੇ ਜਦੋਂ ਅਸੀਂ ਇਹਦੀ ਚੁੰਡਾਂ ਬਣਾਵਾਂਗੇ ਜ਼ਮੀਨ ਦੀਆਂ, ਜਦੋਂ ਕੇਰੇ ਤੋਂ ਬਾਅਦ ਅਸੀਂ ਇਹ ਫਿਰ ਦੱਸਾਂਗੇ ਵੀ ਜਿਹੜਾ ਨਾ ਆਹ ਚੁੰਡ ਹੁੰਦੀ ਹੈ। ਕੇਰਾ ਜਿਹੜਾ ਆ ਉਹ ਕੇਰਾ ਵੀ ਅਸੀਂ ਦਿਖਾਵਾਂਗੇ ਜਦੋਂ ਅਸੀਂ ਇਹਦੀ ਕਣਕ ਕਰਾਈ ਕਰਾਂਗੇ, ਉਹ ਕੇਰਾ ਵੀ ਤੁਹਾਡੇ ਨਾਲ ਉਹਦੀ ਵੀ ਸਾਂਝ ਕਰਾਂਗੇ। ਉਸ ਤੋਂ ਬਾਅਦ ਛੱਟਾ ਆ ਗਿਆ, ਛੱਟਾ ਜਿੱਦਾਂ ਹੁਣ ਆ ਬਸ਼ੀਰ ਖਾਦ ਦਾ ਛੱਟਾ ਦਿੰਦਾ ਫਿਰ ਰਿਹਾ। ਇਹ ਜਿਹੜੇ ਸਾਰੇ ਅਲਫਾਜ਼ ਆ ਨਾ ਇਹ ਪੰਜਾਬੀ ਜ਼ੁਬਾਨ ਦਾ ਹੁਸਨ ਆ ਜਿਹੜੇ ਕਿ ਅਸੀਂ ਸਾਡੇ ਤੋਂ ਵਿਸਰਦੇ ਜਾ ਰਹੇ ਹਾਂ। ਤੇ ਫਿਰ ਇਹ ਸਾਡੀ ਵੀਡੀਓ ਦੇ ਨਾਲ ਇਹ ਜ਼ਿੰਦਾ ਰਹਿਣਗੇ ਤੇ ਜਦੋਂ ਕੋਈ ਆਉਣ ਵਾਲਾ ਕਦੇ ਵੀ ਕੋਈ ਦੇਖੂਗਾ ਇਹ ਅਲਫਾਜ਼ ਸੁਣੂਗਾ, ਇਹ ਆਪਣੇ ਜਿਹੜੇ ਇਹ ਸਾਡੀ ਨਵੀਂ ਪੌਦ ਆ ਨਾ ਉਹਨੂੰ ਇਹ ਲਫ਼ਜ਼ ਜਿਹੜੇ ਆ ਯਾਦ ਵੀ ਕਰਨੇ ਚਾਹੀਦੇ ਆ, ਸਿੱਖਣੇ ਵੀ ਚਾਹੀਦੇ ਆ। ਜਿੰਦਾ ਪੰਜਾਬੀ ਕਿੱਦਾਂ ਰਹੂਗੀ ਜਦੋਂ ਅਸੀਂ ਪੰਜਾਬੀ ਦੇ ਜਿਹੜੇ ਲਫ਼ਜ਼ ਆ ਇਹ ਜ਼ਿੰਦਾ ਰਹਿਣਗੇ ਤਾਂ ਪੰਜਾਬੀ ਜ਼ਿੰਦਾ ਰਹੂਗੀ। ਤੇ ਹਰ ਜਗ੍ਹਾ ਜਿੱਥੇ ਵੀ ਅਸੀਂ ਕੋਈ ਕੰਮ ਕਰਨਾ ਉੱਥੇ ਬਹੁਤ ਸਾਰੇ ਇੱਦਾਂ ਦੇ ਅਲਫਾਜ਼ ਹੁੰਦੇ ਆ ਜਿਹੜੇ ਕਿ ਅਸੀਂ ਵਰਤਦੇ ਆ ਆਮ ਜ਼ਿੰਦਗੀ ਦੇ ਵਿੱਚ। ਪਰ ਹੁਣ ਜਦੋਂ ਦਾ ਇਹ ਉਰਦੂ ਜ਼ਬਾਨ ਵਾਲਾ ਕਲਚਰ ਜਾਂ ਅੰਗਰੇਜ਼ੀ ਵਾਲਾ ਚੱਲਿਆ, ਅਸੀਂ ਇਹਨਾਂ ਅਲਫਾਜ਼ ਨੂੰ ਭੁੱਲਦੇ ਜਾ ਰਹੇ ਹਾਂ। ਇਹ ਅਸੀਂ ਮਕਸਦ ਮੇਰਾ ਗੱਲ ਕਰਨ ਦਾ ਹੈ ਵੀ ਅਸੀਂ ਇਹ ਵੀਡੀਓ ਰਾਹੀਂ ਜਿਹੜਾ ਨਾ ਇਹ ਅਲਫਾਜ਼ਾਂ ਦੀ ਜਿਹੜੀ ਉਹ ਇੱਕ ਗੱਠ ਆ ਨਾ ਉਹ ਬੰਨੀ ਹੋਈ ਹੁੰਦੀ ਆ ਵੀ ਇਹ ਪਈ ਰਵੇ ਤੇ ਜਦੋਂ ਇਹਨੂੰ ਖੋਲੇ ਤੇ ਉਹਨੂੰ ਇਹਦੀ ਖੁਸ਼ਬੂ ਜਿਹੜੀ ਹੈ ਨਾ ਉਹ ਜ਼ਰੂਰ ਪਹੁੰਚੇ, ਔਰ ਇਨਸ਼ਾਅੱਲਾ ਪਹੁੰਚੂਗੀ ਵੀ ਜ਼ਰੂਰ। ਤੇ ਹੁਣ ਜਿਹੜੀ ਆ ਮੈਂ ਥੱਲੇ ਇਹਦੇ ਖਾਦ ਕਣਕ ਦੀ ਗੱਲ ਕਰੀਏ ਜੇ, ਤੇ ਜਿਹੜੀ ਮੈਂ ਖਾਦ ਇਹਦੇ ਥੱਲੇ ਹੁਣ ਪਾ ਰਿਹਾ ਨਾ ਉਹ ਹੈਗੀ ਆ BOP, ਬਾਇਓ ਆਰਗੈਨਿਕ ਫਾਸਫੋਰਸ ਜਿਹੜੀ ਆ ਉਹ ਮੈਂ 3 ਬੋਰੀਆਂ ਜਿਹੜੀਆਂ ਨਾ 1 ਕਿੱਲੇ ਦੇ ਹਿਸਾਬ ਦੇ ਨਾਲ ਵਰਤੂੰਗਾ ਇਹਦੇ ਵਿੱਚ, ਔਰ ਨਾਲ ਮੈਂ 1 ਕਿੱਲੇ ਦੇ ਵਿੱਚ 1 ਬੋਰੀ ਯੂਰੀਆ ਦੀ ਨਾਲ ਮੈਂ ਵਰਤੂੰਗਾ। ਉਸ ਤੋਂ ਬਾਅਦ ਫਿਰ ਕੋਰ ਦੇ ਉੱਤੇ ਜਿਹੜੀ ਖਾਦ ਪਾਵਾਂਗੇ ਉਹ ਵੀ ਤੁਹਾਡੇ ਨਾਲ ਉਹ ਕਰਾਂਗੇ। ਤੇ ਹਸੀਬ ਆ ਜਾਂਦਾ ਉਹਨੇ ਹਲ ਵਾਹਣੇ ਆ, ਫਿਰ ਤੁਹਾਡੇ ਨਾਲ ਕੋਈ ਗੱਲਬਾਤ ਕਰਦੇ ਆ। ਤੇ ਫਿਰ ਮੈਂ ਰਾਣਾ ਸਾਹਿਬ ਨੂੰ ਜਿਹੜੇ ਨਾਲੇ ਉਹ ਵੀ ਲੈਣ ਜਾਣਾ ਆ, ਉਹਨਾਂ ਦੇ ਅੱਜ ਵੱਡੇ ਭਰਾ ਜਿਹੜੇ ਰਾਣਾ ਤਸਨੀਮ ਖਾਨ ਜਿਹੜੇ ਤੁਸੀਂ ਸਾਡੀ ਵੀਡੀਓ ਦੇ ਵਿੱਚ ਗੋਜਰੇ ਵਾਲੀ 'ਚ ਵੀ ਦੇਖੇ ਹੋਣੇ ਆ, ਉਹ ਆ ਰਹੇ ਸੀਗੇ, ਉਹ ਉਹਨਾਂ ਨਾਲ ਘਰੇ ਉਹਨਾਂ ਦੇ ਨਾਲ ਤੇ ਮੈਂ ਉਹਨਾਂ ਨੂੰ ਵੀ ਲੈ ਕੇ ਆਉਣਾ। ਤੇ ਫਿਰ ਅਸੀਂ ਬਣਦਾ ਅੱਜ ਦੀ ਜਿਹੜੀ ਸਾਡਾ ਰੁਟੀਨ ਹੈ ਜਿਹੜਾ ਅਸੀਂ ਕੰਮ ਮਰੱਬੇ ਦੇ ਵਿੱਚ ਕਰਾਂਗੇ, ਅਸੀਂ ਕੇਰਾ ਕਰਾਂਗੇ, ਛੱਟਾ ਦੇਵਾਂਗੇ ਜਿੱਦਾਂ ਕਿ ਬਸ਼ੀਰ ਛੱਟਾ ਦੇ ਰਿਹਾ ਹੈਗਾ। ਫਿਰ ਜਿਹੜੀਆਂ ਇਹਦੀਆਂ ਚੁੰਡਾਂ ਬਣਾੜੀਆਂ
ਆ ਬੰਨੇ ਜਿਹੜੇ ਆ ਉਹ ਸਾਰਾ ਉਹ ਤੁਹਾਡੇ ਨਾਲ ਰਾਣਾ ਸਾਹਿਬ ਦੇ ਮੂੰਹੋਂ ਵੀ ਤੁਹਾਨੂੰ ਸੁਣਾਵਾਂਗੇ ਵੀ ਹੋਰ ਜਿਹੜੇ ਇਹੋ ਜਿਹੇ ਅਲਫਾਜ਼ ਵੀ ਜਿਹੜੇ ਅਸੀਂ ਜ਼ਿੰਦਗੀ ਦੇ ਵਿੱਚ ਵਰਤਦੇ ਆ ਉਹਨਾਂ ਦੇ ਵੀ ਤੁਹਾਡੇ ਨਾਲ ਸਾਂਝ ਕਰਾਂਗੇ। ਇਹ ਲਫ਼ਜ਼ ਜਿਹੜੇ ਆ ਇਹ ਆਪਣੇ ਇਹ ਬਾਲਟੀਆਂ ਤੱਕ ਨਿੱਕੀਆਂ ਤੱਕ ਇਹ ਜ਼ਰੂਰ ਪਹੁੰਚਾਇਓ। ਤੇ ਮੈਂ ਹੁਣ ਦੇ ਲਵਾਂ ਜੀ ਖਾਦ ਦਾ ਛਿੱਟਾ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲ ਕਰਾਂਗੇ। ਲਓ ਜੀ, ਮੈਂ ਤੇ ਬਸ਼ੀਰ ਨੇ ਨਾ 4 ਬੋਰੀਆਂ DOP ਦੀਆਂ ਤੇ 1 ਬੋਰੀ ਯੂਰੀਆ ਦੀ ਜਿਹੜੀ ਹੈ ਨਾ 1.25 ਕਿੱਲੇ ਨੂੰ ਛੱਟਾ ਕਰ ਲਈ ਹੈ। ਤੇ ਹਸੀਬ ਵੀ ਆ ਗਿਆ ਹੋਇਆ ਆ, ਉਹ ਪਿੱਛੇ ਹਲ ਵਾਰਿਆ। ਤੇ ਜਿਹੜੀ ਪੈੜੀ ਦੇ ਵਿੱਚ ਮੈਂ ਇਸ ਵੇਲੇ ਖਲੋਤਾ ਨਾ, ਇਹ ਜਿਹੜੀ ਮੈਂ ਤੁਹਾਨੂੰ ਕੱਲ ਦੱਸੀ ਸੀਗੀ ਵੀ ਇਹਨੂੰ ਰੂਟਾ ਮਾਰਨਾ, ਇਹ 3 ਕਿੱਲੇ ਮੈਂ ਤਿਆਰ ਕੀਤੀ ਆ ਮਿਰਚਾਂ ਵਾਸਤੇ। ਇਹਦੇ ਵਿੱਚ ਟਨਲ ਦੇ ਵਿੱਚ ਮਿਰਚਾਂ ਲਾਵਾਂਗੇ। ਤੇ ਇਹ ਹੁਣ ਇਹਨੂੰ ਮੈਂ ਕੱਲ ਰੂਟਾ ਮਰਾਤਾ। ਪਹਿਲਾਂ ਇਹਨੂੰ ਦੋਹਰਾ 5 ਫਾਲਾ ਮਾਰਿਆ ਸੀ ਤੇ ਹੁਣ ਰੂਟਾ ਮਾਰ ਕੇ ਇਹਨੂੰ ਬਰੀਕ ਕਰਤਾ। ਹੁਣ ਇਹਦੇ ਉੱਤੇ ਸੀਆਂ ਲਾ ਕੇ ਤੇ ਉਸ ਤੋਂ ਬਾਅਦ ਜਿਹੜੀਆਂ ਮਿਰਚਾਂ ਵਾਸਤੇ ਆ ਨਾ ਉਹ ਖਾਲੀਆਂ ਖਿੱਚ ਦਾਂਗੇ। ਤੇ ਜਿਹੜੀ 1.25 ਕਿੱਲਾ ਹੁਣ ਅਸੀਂ ਕਣਕ ਦੀ ਗਾਡੀ ਵਾਸਤੇ ਜ਼ਮੀਨ ਤਿਆਰ ਕੀਤੀ ਆ, ਉਹ ਆ ਪਿੱਛੇ ਹਸੀਬ ਜਿਹਨੂੰ ਹਲ ਵਾਰਿਆ ਇਹ ਆ। 2 ਇਹਨੂੰ ਲਾਵਾਂਗੇ, ਉਸ ਤੋਂ ਬਾਅਦ ਸੁਹਾਗਾ ਕਰਕੇ ਤੇ ਫਿਰ ਚੌਰੀ ਖਾਲਦ ਵੀ ਆਉਣ ਵਾਲਾ ਆ, ਉਹ ਵੀ ਆ ਰਿਹਾ ਆ। ਉਹਦੇ ਕੋਲ ਉਹ ਕੇਰਾ ਕਰਾਵਾਂਗੇ, ਉਹ ਵੀ ਤੁਹਾਨੂੰ ਉਹਨੂੰ ਮੈਂ ਦਿਖਾਣਾ ਆ। ਸਾਡੇ ਨਾ ਤੁਸੀਂ ਅਕਸਰ ਇੱਕ ਮਿਸਾਲ ਸੁਣੀ ਹੋਣੀ ਆ ਵੀ ਗਿੱਦੜ ਜਿਹੜਾ ਨਾ ਜਦੋਂ ਠੰਡ ਪੈਂਦੀ ਹੈ ਨਾ ਰਾਤ ਨੂੰ ਕੂਕਾਂ ਮਾਰਦਾ ਤੇ ਸੋਚਦਾ ਵੀ ਕੱਲ ਨੂੰ ਮੈਂ ਨਾ ਇਹ ਜ਼ਰੂਰ ਆਪਣਾ ਘਰ ਬਣਾਉਂਗਾ, ਪਰ ਉਹ ਕੋਈ ਨਹੀਂ ਬਣਾਉਂਦਾ। ਸਾਡੇ ਇੱਥੇ ਲਹਿੰਦੇ ਪੰਜਾਬ ਦੇ ਵਿੱਚ ਵੀ ਗੱਲ ਇਹ ਹੈਗੀ ਆ ਵੀ ਜਦੋਂ ਵੀ ਅਸੀਂ ਕਣਕ 2 ਸਾਲਾਂ ਤੋਂ ਇਦਾਂ ਸਾਡੇ ਨਾਲ ਹੋ ਰਿਹਾ, ਔਰ ਜ਼ਿਮੀਂਦਾਰ ਜਿਹੜਾ ਨਾ ਉਹ ਪਿਸ ਰਿਹਾ ਵੀ ਜਦੋਂ ਅਸੀਂ ਕਣਕ ਸਾਡੇ ਘਰ ਆਂਦੀ ਹੈ ਨਾ, ਜਦੋਂ ਅਸੀਂ ਕਣਕ ਚੁੱਕਦੇ ਹਾਂ ਤੇ ਅਸੀਂ ਕਹਿੰਦੇ ਹਾਂ ਵੀ ਅਗਲੇ ਸਾਲ ਕਣਕ ਜਿਹੜੀ ਹੈ ਨਾ ਉਹ ਮੈਂ ਕੋਈ ਨਹੀਂ ਲਾਣੀ, ਆਪਣੇ ਖਾਣ ਜੋਗੀ ਲਾਣੀ ਹੈ। ਉਹਦੀ ਵਜ੍ਹਾ ਹੈਗੀ ਆ ਵੀ ਰੇਟ ਕੋਈ ਨਹੀਂ ਹੁੰਦਾ। 2000 ਤੋਂ ਲੈ ਕੇ 2300 ਰੁਪਏ ਨੂੰ ਅਸੀਂ ਜ਼ਿਮੀਂਦਾਰਾਂ ਨੇ ਕਣਕ ਵੇਚੀ। ਤੇ ਹੁਣ ਜਦੋਂ ਸਾਡਾ ਗਾਡੀ ਦਾ ਵੇਲਾ ਆ, ਜਦੋਂ ਮੈਂ ਕਣਕ ਗੱਡ ਰਿਹਾ, ਇਸ ਵੇਲੇ ਰੇਟ 3200 3400 3600 ਰੁਪਏ ਤੱਕ ਇੱਕ ਮਣ ਦਾ ਚੱਲ ਰਿਹਾ। ਤੇ ਵਿੱਚ ਨੂੰ 4000 ਰੁਪਏ ਵੀ ਹੋਇਆ। ਜਦੋਂ ਸਲਾਬ ਆਇਆ ਨਾ ਤੇ ਫਿਰ ਰੇਟ ਇੱਕੋ ਵਾਰੀ 2-4 ਦਿਨਾਂ ਵਾਸਤੇ 4000 ਰੁਪਏ ਤੱਕ ਵੀ ਗਿਆ। ਤੇ ਹੁਣ ਜੀ ਕਣਕ ਜ਼ਿਮੀਂਦਾਰਾਂ ਕੋਲ, ਸਾਡੇ ਕੋਲੇ ਤਾਂ ਹੈ ਨਹੀਂ ਘਰੇ, ਹੁਣ ਹੈਗੀ ਆ ਮਿਡਲਮੈਨ ਦੇ ਕੋਲ, ਜਿਹੜਾ ਸਟਾਕੀਆ ਜਿਹਨੇ ਕਣਕ ਆਪਣਾ ਪੈਸਾ ਲਾ ਕੇ ਮਹਿਫੂਜ਼ ਕਰਕੇ ਰੱਖੀ ਆ, ਉਹਨੂੰ ਹੁਣ ਰੇਟ ਜਿਹੜਾ ਆ ਉਹ ਚੰਗਾ ਲੱਭਦਾ। ਤੇ ਜਦੋਂ ਸਾਡੀ ਵਾਰੀ ਸੀਗੀ 2300 2000 ਰੁਪਏ 2200 ਰੁਪਏ, ਤੇ ਫਿਰ ਜਿਹਦੇ ਵਿੱਚ ਖਰਚਾ ਵੀ ਜ਼ਿਮੀਂਦਾਰ ਦਾ ਪੂਰਾ ਕੋਈ ਨਹੀਂ ਹੁੰਦਾ। ਤੇ ਜਦੋਂ ਗਾਡੀ ਦਾ ਵੇਲਾ ਆਂਦਾ ਆ, ਫਿਰ ਸਾਨੂੰ ਲਾਲੀਪਾਪ ਦਿੱਤਾ ਜਾਂਦਾ, ਦਿਖਾਇਆ ਜਾਂਦਾ। ਇਸ ਵਾਰੀ ਵੀ ਸਾਨੂੰ ਦੇਖੋ ਨਾ ਕਣਕ 3500 ਰੁਪਈਆ ਹੋ ਗਈ ਆ, ਤੇ ਸਾਨੂੰ ਇਹ ਦੱਸਿਆ ਗਿਆ ਆ ਵੀ ਕਣਕ ਜਿਹੜੀ ਆ 3500 ਰੁਪਏ ਤੱਕ ਵਿਕੂਗੀ। ਪਰ ਉਹਦੇ ਉੱਤੇ IMF ਨੇ ਜਿਹੜਾ ਕਹਿੰਦੇ ਨੋਟਿਸ ਲੈ ਲਿਆ, ਵਿਕਣੀ 3500 ਰੁਪਏ ਨੂੰ ਕੋਈ ਨਹੀਂ ਹੈਗੀ। ਇਹ ਵੀ ਸਾਨੂੰ ਪਤਾ, ਪਰ ਕੀ ਕਰੀਏ, ਉਹ ਗਿੱਦੜ ਤਰ੍ਹਾਂ ਅਸੀਂ ਫਿਰ ਇਹ ਲਾਣੀ ਜ਼ਰੂਰ ਆ, ਕਿਉਂਕਿ ਸਾਡੇ ਕੋਲ ਜ਼ਿਮੀਂਦਾਰਾਂ ਦੇ ਕੋਲ ਸਾਡੇ ਇੱਥੇ ਹੋਰ ਕੋਈ ਫਸਲ ਜਿਹੜੀ ਆ ਇਸ ਵੇਲੇ ਹੁੰਦੀ ਕੋਈ ਨਹੀਂ। ਪਰ ਇਹ ਆ ਵੀ ਸਾਰੀ ਦੀ ਸਾਰੀ ਕੋਈ ਨਹੀਂ ਲਾ ਰਹੇ ਹੈਗੇ। ਮੈਂ ਪਿਛਲੇ ਸਾਲ 6 ਕਿੱਲੇ ਕਣਕ ਦੇ ਕੀਤੇ ਸੀ, ਪਰ ਮੈਂ ਇਸ ਸਾਲ 3 ਕਿੱਲੇ ਮਿਰਚਾਂ ਦੇ ਕਰ ਲਏ, 3.5 ਕਿੱਲੇ ਮੈਂ ਕਣਕ ਦੇ ਕਰੂੰਗਾ, ਬਾਕੀ ਪੱਠਾ ਭਾੜਾ। ਉਹਦੀ ਵਜ੍ਹਾ ਹੈ ਕਿ ਸਾਡਾ ਦਿਲ ਜਿਹੜਾ ਨਾ ਡਰਦਾ ਹੀ ਰਹਿੰਦਾ। ਹਾਲਾਂਕਿ ਸਭ ਤੋਂ ਚੰਗੀ ਇਹ ਸਾਡੀ ਜ਼ਿਮੀਂਦਾਰ ਦੀ ਜਿਹੜੀ ਹੈ ਮੇਜਰ ਵਾਈ ਸੀਗੀ ਕਣਕ। ਜੇ ਇਹਦਾ ਰੇਟ ਸਾਨੂੰ ਸਹੀ ਮਿਲੇ 3500 ਤੋਂ ਉੱਤੇ 3500 ਰੁਪਏ 3400 ਰੁਪਈਆ ਖਰਚਾ ਇਹਦੇ ਉੱਤੇ ਹੋ ਜਾਂਦਾ ਹੈ, 4000 ਰੁਪਏ ਤੱਕ ਮਿਲੇ ਨਾ, ਤੇ ਇਹ ਹੈ ਆ ਵੀ ਚਲੋ ਜ਼ਿਮੀਂਦਾਰ ਨੂੰ ਕੋਈ ਨਾ ਕੋਈ ਸ਼ੈ ਬਚਦੀ ਹੈ। ਪਰ ਗੱਲ ਕੀ ਆ ਵੀ ਇੱਥੇ ਸਾਨੂੰ 2300 2400 ਰੁਪਈਆ ਜਿਹੜਾ ਕਿ ਸਾਡਾ ਖਰਚਾ ਵੀ ਪੂਰਾ ਨਹੀਂ ਕਰਦਾ ਹੈ, ਜਿਹੜਾ ਸਾਨੂੰ ਰੇਟ ਮਿਲਦਾ। ਬਹਰਹਾਲ ਥੋੜੀ ਲਾ ਰਹੇ ਹਾਂ ਜੀ ਇਸ ਵਾਰੀ ਕਣਕ, ਜ਼ਿਆਦਾ ਕੋਈ ਨਹੀਂ ਲਾਣੀ। 1.25 ਕਿੱਲਾ ਆ ਲਾ ਰਹੇ ਹਾਂ, ਤੇ ਤੁਹਾਨੂੰ ਜਿੱਦਾਂ ਦੱਸਿਆ 2 ਕਿੱਲੇ ਆ ਮੱਕੀ ਵਾਲੇ ਜਿਹੜੇ ਲਾਣੇ ਆ। ਮੱਕੀ ਜਿਹੜੀ ਆ ਹੁਣ ਆ ਸਭ ਤੋਂ ਛੋਟੀ ਛੱਲੀ ਆ ਜੀ ਮੱਕੀ ਦੀ, ਮੈਂ ਵਿੱਚੋਂ ਲੱਭ ਕੇ ਲਿਆਏ ਆ। ਇਹ ਵੀ ਤਿਆਰ ਆ, 8-10 ਦਿਨ ਲੈਂਦੀ ਆ। ਪਰ ਅਸੀਂ ਹੱਥ ਲਾਤਾ ਵੀ ਆਪਣੇ ਡੰਗਰਾਂ ਨੂੰ ਜਿਹੜੀ ਪਾ ਰਹੇ ਆ, ਤੇ ਉਹ ਪਤੋਰਾਂ ਸਮੇਤ ਜਿਹੜਾ ਨਾ ਉਹ ਅਸੀਂ ਉਹ ਰੱਖ ਰਹੇ ਹਾਂ ਹਲੇ ਫਿਲਹਾਲ। ਚਲੋ ਡੰਗਰਾਂ ਦੇ ਕੰਮ ਆਊਗੀ, ਫਿਰ 10 ਕੁ ਦਿਨਾਂ ਤੱਕ ਲੇਬਰ ਲਾ ਕੇ ਜਾਂ ਕੋਈ ਅਗਰ ਜੇ ਕੋਈ
ਆ ਲੱਭ ਗਏ ਦੂਸਰੇ ਪੱਠਿਆਂ ਵਾਲੇ ਬੇਲੀ, ਤਾਂ ਉਹ ਛਿੱਲ ਕੇ ਲੈ ਜਾਣਗੇ ਤੇ ਸਾਨੂੰ ਛੱਲੀਆਂ ਸਾਡੀਆਂ ਦੇ ਜਾਣਗੇ। ਤੇ ਇਹ ਛੋਟੀ ਛੱਲੀ ਆ, ਇਹਦੇ ਤੋਂ ਕੋਈ ਵੱਡੀਆਂ ਛੱਲੀਆਂ ਵੀ ਹੈਗੀਆਂ, ਕਿਉਂਕਿ ਮੱਕੀ ਸਾਰੀ ਜਿੱਦਾਂ ਕਿ ਤੁਹਾਨੂੰ ਪਤਾ ਆ ਵੀ ਉਹ ਜਦੋਂ ਝੰਜ ਆਇਆ ਸੀ ਸਾਰੀ ਗਿਰ ਗਈ ਸੀ। ਬਹਰਲ ਇਸ ਹਿਸਾਬ ਦੇ ਵਿੱਚ ਵੀ ਮੈਂ ਅੰਦਾਜ਼ਾ ਲਾਇਆ ਵੀ 50 ਮਣ ਮੱਕੀ ਜਿਹੜੀ ਆ ਨਾ ਇਹ ਹੋ ਜਾਊਗੀ। ਤੇ ਇਹ ਸਾਡੇ ਜਿਹੜੀ ਸਰਕਾਰਾਂ ਆ ਉਹਨਾਂ ਨੇ ਫੀਡ ਦੇ ਵਿੱਚ ਕਣਕ ਇਸਤੇਮਾਲ ਕਰਨ ਦੇ ਉੱਤੇ ਪਾਬੰਦੀ ਲਾਤੀ ਆ, ਤੇ ਉਮੀਦ ਆ ਵੀ ਜਿਹੜਾ ਨਾ ਸ਼ਾਇਦ ਮੱਕੀ ਦਾ ਰੇਟ ਜਿਹੜਾ ਆ ਉਹ 4000 ਰੁਪਏ ਤੱਕ ਹੋ ਜਾਵੇ। ਚਲੋ ਜੇ 4000 ਰੁਪਏ ਤੱਕ ਹੋ ਗਿਆ ਨਾ ਤੇ ਖਰਚਾ ਠੇਕਾ ਜਿਹੜਾ ਨਾ ਇਹ ਸਾਡਾ ਜ਼ਿਮੀਂਦਾਰਾਂ ਦਾ ਨਿਕਲ ਜੂਗਾ। ਚਲੋ ਕੁਛ ਨਾ ਕੁਛ ਜਿਹੜਾ ਨਾ ਮੂੰਹ ਦੇ ਉੱਤੇ ਪਿਲਤੀ ਆ ਜੂਗੀ। ਹੁਣ ਮੈਂ ਦਿਖਾਣਾ ਹੂੰ ਵੀ ਹਸੀਬ ਹਲ ਵਾਲਿਆ ਉਧਰ ਦੋ ਕਨਾਲਾਂ ਨੂੰ ਤਾਂ ਵਾਹ ਕੇ ਆ ਗਿਆ, ਤੇ ਆਹ ਕਿੱਲਾ ਜਿਹੜਾ ਆ ਇਹ ਖਾਲਦ ਵੀ ਆ ਜਾਂਦਾ ਤੇ ਫਿਰ ਮੈਂ ਤੁਹਾਨੂੰ ਲੈ ਉਹ ਜੀ ਤੂੰ ਕਹਿੰਦਾ ਮੈਨੂੰ ਕੈਮਰੇ 'ਚ ਲਈ। कितनी है? ਕਹਿ ਦੀ ਹੈ कितनी है? ਇਹ ਹੈਗੀ ਆ 56 ਕਿਲੋ नहीं आ कितनी बड़ी आ 16 किलो। दोगुना मत करनी ਹਾਂ ਇਹ ਸਾਰੀ ਕੇਰ ਦੇ ਬਸ ਇਕੱਠੀਓ ਪਾ ਲਾ ਨਾ, और कितनी का अच्छा अंदर मत ਆਪ ਮਿਲ ਜਾਂਦਾ ਮੈਂ ਪਾਉਂਦੇ ਤਾਂ ਦਿਖਾ ਲਾ। ओए सारा का खोलना मत उसकी कह रहा सारा खोलना ਤੇ ਸਾਰੇ ਪਾ ਦੇਗੀ ਆ। ਉਂਝ ਬੰਨੀ ਕਿੰਨੇ ਤੇ ਹੋਈ ਆਪਾਂ? सामने खोल हैं ਕੀ ਆ? तेरा कर दे कटिंग क्या थी कटिंग के लिए बस खोल ਲਓ ਜੀ ਅਲਹਮਦੁਲਿਲਾ ਕੇਰਾ ਜਿਹੜਾ ਨਾ ਸ਼ੁਰੂ ਹੋ ਗਿਆ। ਤੇ ਜਦੋਂ ਮੈਂ ਕੇਰਾ ਕਰਾਉਣ ਲੱਗਾ ਨਾ ਮੈਨੂੰ ਇਹ ਗੱਲ ਯਾਦ ਆਈ ਵੀ ਯਾਰ ਜਿਸ ਵੇਲੇ ਪੁਰਾਣੇ ਵਕਤਾਂ ਦੇ ਵਿੱਚ ਉਹ ਢੱਗਿਆਂ ਦੇ ਪਿੱਛੇ ਪੋਰ ਦੇ ਨਾਲ ਇੱਕ ਇੱਕ ਸਿਆਲ ਜਦੋਂ ਜਿਹੜੇ ਸਾਡੇ ਬਜ਼ੁਰਗ ਉਹ ਕੇਰਦੇ ਸੀ, ਉਹ ਕਿੱਡਾ ਔਖਾ ਕੰਮ ਸੀ। ਹੁਣ ਮਸ਼ੀਨਰੀ ਆ ਗਈ ਵੀ ਇੱਕੋ ਵਾਰੀ ਸਾਰਾ ਵਿੱਚ ਪਾਓ ਤੇ ਉਹ ਕੇਰ ਦਿੰਦੀ ਆ, ਬਲਕਿ ਇਹਦੇ ਤੋਂ ਵੀ ਐਡਵਾਂਸ ਕੰਮ ਹੋ ਗਿਆ। ਹੁਣ ਤਾਂ ਉਹ ਅੱਗੇ ਅੱਗੇ ਰੂਟਾ ਚੱਲਦਾ ਤੇ ਪਿੱਛੇ ਪਿੱਛੇ ਜਿਹੜਾ ਆ ਨਾ ਉਹ ਕੇਰਾ ਵੀ ਕਰਦੀ ਆ ਤੇ ਖਾਦ ਵੀ, ਇਹ ਵੀ ਆ ਨਾਲ ਖਾਦ ਵੀ ਕੇਰਦੀ ਆ ਤੇ ਕੇਰਾ ਵੀ ਕਣਕ ਦਾ ਕਰਦੀ ਆ। ਪਰ ਆਪਾਂ ਖਾਦ ਜਿਹੜੀ ਆ ਉਹ ਥੱਲੇ ਪਹਿਲਾਂ ਤੁਹਾਡੇ ਸਾਹਮਣੇ ਉਹ ਛੱਟਾ ਕਰਤੀ ਆ। ਪਿਛਲੀ ਵਾਰੀ ਸਾਡੇ ਇੱਕ ਵੀਰ ਹੈਗੇ ਆ ਲਵ ਬਰਾੜ, ਸ਼ੈਂਟੀ ਬਰਾੜ ਚੜ੍ਹਦੇ ਪੰਜਾਬ ਤੋਂ, ਤੇ ਹੋਰ ਵੀ ਦੋ ਇੱਕ ਦੋਸਤਾਂ ਨੇ ਸਾਨੂੰ ਕਿਹਾ ਵੀ ਯਾਰ ਤੁਸੀਂ ਖਾਦ ਜਿਹੜੀ ਆ ਉੱਤੇ ਕਿਉਂ ਪਾਉਂਦੇ ਆ? ਸਾਡੇ ਇੱਥੇ ਉੱਤੇ ਵੀ ਪਾਉਂਦੇ ਆ ਥੱਲੇ ਵੀ ਪਾਉਂਦੇ ਆ। ਤੇ ਅਸੀਂ ਇਸ ਵਾਰੀ ਉਹਨਾਂ ਦੀ ਗੱਲ ਲਓ ਜੀ, ਲਵ ਬਰਾੜ ਜੀ, ਸ਼ੈਂਟੀ ਬਰਾੜ ਭਾਈ ਜੀ, ਅਸੀਂ ਤੁਹਾਡੀ ਗੱਲ ਮੰਨ ਲਈ ਆ ਤੇ ਅਸੀਂ ਜਿਹੜੀ ਆ ਖਾਦ ਇਸ ਵਾਰੀ ਉਹ ਥੱਲੇ ਪਾਈ ਆ। ਅਸੀਂ ਇਹਦੇ ਉੱਤੇ ਵੀ ਖਾਦ ਪਾਵਾਂਗੇ ਤੇ ਥੋੜੀ ਪਾਵਾਂਗੇ। ਤੇ ਮੈਂ ਨਾਲੇ ਇੱਕ ਆਰਗੈਨਿਕ ਜਿਹੜਾ ਵੇਸਟ ਦੀ ਕੰਪੋਜ਼ਰ ਆ ਨਾ ਉਹ 2.5 ਦਾ ਕੋਲ, ਉਹ ਬੜੀ ਦੇਰ ਦੀ ਮੇਰੀ ਤਿਆਰੀ ਹੈਗੀ ਆ, ਹਾਲੇ ਤੱਕ ਉਹ ਤਿਆਰ ਨਹੀਂ ਕੀਤਾ, ਲੇਕਿਨ ਉਹ ਹੁਣ ਇਸ ਵਾਰੀ ਮੈਂ ਨਾ ਕੋਸ਼ਿਸ਼ ਆ ਵੀ ਮੈਂ ਉਹ ਜ਼ਰੂਰ ਤਿਆਰ ਕਰੂੰਗਾ। ਉਹ ਪਾਣੀ ਆਪਾਂ ਲਾਵਾਂਗੇ ਤੇ ਫਿਰ ਉਸ ਤੋਂ ਬਾਅਦ ਬਾਕੀ ਮਾਲਕ ਦੇ ਕੰਮ ਕਿੰਨੀ ਹੁੰਦੀ ਆ, ਕੀ ਹਿਸਾਬ ਕਿਤਾਬ ਆ। 24 ਖਾਲਦ ਆ ਗਿਆ ਹੋਇਆ ਤੇ ਇਹ ਦੋ ਕਨਾਲਾਂ ਸੀਗੀਆਂ ਤੇ ਪਹਿਲਾਂ ਹਸੀਬ ਆ ਗਿਆ ਸੀਗਾ, ਉਹ ਹੁਣ ਉਧਰ ਉਹ ਕਿੱਲਾ ਤਿਆਰ ਕਰ ਰਿਹਾ ਤੇ ਅੰਨਾ ਇਹ ਸਾਡਾ ਜੀ ਕਣਕ ਵਾਲਾ ਜਿਹੜਾ ਕੰਮ ਆ ਇਹ ਸ਼ਾਮ ਤਾਈਂ ਤੋੜ ਲੱਗ ਜੂਗਾ। ਤੇ ਹੁਣ ਜਿਹੜਾ ਆ ਧਾਰਾਂ ਦਾ ਵੇਲਾ ਵੀ ਹੋ ਗਿਆ। ਬਸ਼ੀਰ ਮੇਰਾ ਖਿਆਲ ਆ ਧਾਰ ਕੱਢਣ ਲੱਗਾ ਹੋਇਆ, ਉਹਨੇ ਧਾਰ ਕੱਢ ਲਈ ਤੇ ਕੀ ਮੇਰੇ ਉੱਤੇ ਹੀ ਨਾ ਚੜਾ ਦੀ।
ਤੇ ਇਹ ਸੀਗੀ ਜੀ ਮੇਰੀ ਅੱਜ ਦੀ ਇੱਕ ਰੂਟੀਨ ਵੀਡੀਓ ਜਿਹੜੀ ਮੈਂ ਤੁਹਾਡੇ ਤੱਕ ਪਹੁੰਚਾਤੀ ਆ ਵੀ ਜ਼ਿਮੀਦਾਰ ਜਿਹੜਾ ਆ ਕਿੱਡਾ ਔਖਾ ਹੁੰਦਾ। ਹਲੇ ਤਾਂ ਇਹ ਸਿਰਫ ਗਾਡੀ ਦਾ ਵੇਲਾ ਆ, ਫਿਰ ਇਹਨੂੰ ਰਾਤਾਂ ਨੂੰ ਪਾਣੀ ਲਾਣਾ ਤੇ ਸੱਪਾਂ ਦੀਆਂ ਉਹ ਸਿਰੀਆਂ ਮਿੱਧ ਕੇ ਜਿਹੜਾ ਜ਼ਿਮੀਦਾਰ ਆ ਪਾਣੀ ਲਾਂਦਾ। ਗੱਲ ਤੁਸੀਂ ਪਹਿਲਾਂ ਵੀ ਸੁਣੀ ਹੋਣੀ ਆ ਤੇ ਇਹਦੇ ਵਿੱਚ ਸ਼ੱਕ ਵੀ ਕੋਈ ਨਹੀਂ। ਸਾਨੂੰ ਅੱਜ ਉੱਥੇ ਨਾ ਇੱਕ ਸੱਪ ਦੀ ਉਹ ਜਿਹੜਾ ਉੱਤੀ ਜੀ ਜਾਲੀ ਜੀ ਨਹੀਂ ਉਹਨੇ ਲਾਈ ਹੁੰਦੀ, ਉਹ ਵੀ ਸਾਨੂੰ ਲੱਭੀ ਆ। ਤੇ ਬਸ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚਾਤੀ ਆ। ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ।